मेरा ही नाम मोमना है। मेरी अम्मी का नाम अफ़ज़ा है। मेरे साथ जुल्म हुआ है, वो ज़्यादती हुई, मुझे इंसाफ चाहिए। कुआ हमारे घर में ही हुआ है और इमरान अली ने किया और शफाकत कुद्दू ने किया है। उन्होंने मुझे दवाई खिलाई थी कबूतरों वाली, नशा दिया था उन्होंने। वो कहते थे अपनी मामा से रब्ता नहीं करना है, आपको मार देना है, ऐसे कर देना है कि आपने मामा को बताया तो आप दोनों बहनों को मार देना है। कह रहे यहाँ पे बात बंद कर दे, नहीं तो आपके भाई का वो घर उजड़ जाना, मेरे भाई का। उसने हमें जब उसको बताया ना, वो कह रहा हमने मार देना इसको। फिर उन्होंने बाबा को बताया, बाबा कह रहा मैंने इसको मार देना, या इसकी शादी कर दो या इसको मार दो। ਇਹ ਮੇਰੀ ਸਿਸਟਰ ਆ ਮੋਮਨਾ। ਇਹ ਵਾਕਿਆ 307 ਸਾਰੋਕੀ 'ਚ ਹੋਇਆ। ਜਦੋਂ ਮੈਂ ਇਹਨਾਂ ਨੂੰ ਦੇਖਿਆ ਸੀ ਨਾ, ਜਦੋਂ ਮੇਰੀ ਭੈਣ ਨਾਲ ਜ਼ਿਆਦਤੀ ਹੋ ਰਹੀ ਸੀ, ਉਦੋਂ ਮੈਂ ਆਪਣੇ ਘਰ ਆਵਾਜ਼ ਉਠਾਈ। ਮੈਂ ਆਪਣੇ ਪਾਪਾ ਨੂੰ ਦੱਸਿਆ। ਮੇਰੇ ਪਾਪਾ ਨੇ ਕਿਹਾ ਕਿ ਜਾਂ ਮੇਰੇ ਆਉਣ ਤੋਂ ਪਹਿਲਾਂ ਇਹਨੂੰ ਮਾਰ ਦਿਓ ਜਾਂ ਇਹਦੀ ਸ਼ਾਦੀ ਕਰ ਦਿਓ। ਫਿਰ ਉਹ ਤੋਂ 2 ਦਿਨ ਗੁਜ਼ਰਨ ਤੋਂ ਬਾਅਦ ਇਹਨੂੰ ਪ੍ਰੈਗਨੈਂਸੀ ਦਾ ਮਸਲਾ ਹੋ ਗਿਆ। ਫਿਰ ਉੱਥੋਂ ਥੋੜ੍ਹਾ ਜਿਹਾ ਪੁੱਫੋ ਨਾਲ ਮਤਲਬ ਡਿਸਕਸ਼ਨ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਸਕੂਲ 'ਚੋਂ ਆ ਕੇ ਨਾ ਮੈਡੀਸਨ ਲੈ ਦਿਓ। ਉਹ ਗੌਰਮੈਂਟ ਸਕੂਲ MC ਹਾਈ ਜਨਾਬ ਪਾਰਕ ਦੇ ਨਾਲ ਉਹਨਾਂ ਦਾ ਸਕੂਲ ਆ, ਸ਼ਮਾਇਲਾ ਇਮਰਾਨ ਉਹਨਾਂ ਦਾ ਨਾਮ ਆ। ਮੈਂ ਆਪਣੇ ਚਾਚੂ ਨਾਲ ਜਾ ਕੇ ਉਹਨਾਂ ਕੋਲ ਮੈਡੀਸਨ ਲੈ ਕੇ ਆਈ ਸੀ। ਮੈਨੂੰ ਨਹੀਂ ਸੀ ਪਤਾ ਕਿ ਉਹ ਮੈਡੀਸਨ ਕਿਸ ਚੀਜ਼ ਦੀ ਆ। ਫਿਰ ਇਹਨੂੰ ਉਹ ਮੈਡੀਸਨ ਦਿੱਤੀ ਗਈ, ਉਹਦੇ ਨਾਲ ਵੀ ਕੋਈ ਅਸਰ ਨਹੀਂ ਹੋਇਆ। 2 ਦਫਾ ਇਹਦਾ ਅਬੋਰਸ਼ਨ ਕਰਵਾਇਆ ਗਿਆ। ਫਿਰ ਥੋੜ੍ਹੇ ਦਿਨ ਗੁਜ਼ਰਨ ਤੋਂ ਬਾਅਦ ਇਹਦੀ ਮੰਗਣੀ ਹੋ ਗਈ। ਉਹ ਮੰਗਣੀ ਤੋਂ 2 ਦਿਨ ਬਾਅਦ ਫਿਰ ਆਹੀ ਵਾਕਿਆ ਹੋਇਆ ਕਿ ਆਹੀ ਗੱਲ ਛਿੜੀ ਘਰ ਦੇ ਵਿੱਚ ਅਤੇ ਉਹ ਚਾਚੂ ਨੇ ਇਹਨੂੰ ਮਾਰਿਆ, ਜਿਹਦੀ ਵਜ੍ਹਾ ਤੋਂ ਫਿਰ ਮੈਂ ਆਪਣੀ ਮਾਂ ਨਾਲ ਰਾਬਤਾ ਵੀ ਚੋਰੀ ਕੀਤਾ। ਬਹੁਤ ਜ਼ਿਆਦਾ ਪਾਬੰਦੀ ਸੀ। ਫਿਰ ਮੰਮਾ ਉੱਥੇ 15 'ਤੇ ਕਾਲ ਕੀਤੀ ਅਤੇ ਉੱਥੇ ਪੁਲਿਸ ਲੈ ਗਏ ਅਤੇ ਫਿਰ ਸਾਨੂੰ ਲੈ ਕੇ ਆਏ ਅਤੇ ਹੁਣ ਉਹ ਗ੍ਰਿਫਤਾਰ ਆ। ਸਾਨੂੰ ਇਨਸਾਫ ਮਿਲਣਾ ਚਾਹੀਦਾ। ਮੁਲਜ਼ਮ 3 ਸੀ, ਜਿਹਨਾਂ ਵਿੱਚੋਂ 2 ਗ੍ਰਿਫਤਾਰ ਹੋਏ। ਜਿਹੜਾ ਮੇਨ ਸੀ ਸਾਡਾ ਚਾਚਾ ਸਜਾਦ, ਜਿਹੜਾ ਇਸ ਕੰਮ ਦੇ ਵਿੱਚ ਮੁਲੱਵਸ ਸੀ, ਜਿਹਨੂੰ ਸਭ ਕੁਝ ਪਤਾ ਸੀ, ਉਹਦੇ ਘਰ ਦੇ ਵਿੱਚ ਇਹ ਵਾਕਿਆ ਹੋਇਆ ਸੀ, ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਉੱਪਰੋਂ ਮੇਰੇ ਪਾਪਾ ਵੀ ਦੁਬਈ 'ਚੋਂ ਆ ਗਏ ਨੇ ਅਤੇ ਉਹਨਾਂ ਨੇ ਆ ਕੇ ਪੁਲਿਸ ਨੂੰ ਇੰਨਾ ਕੁ ਪੈਸਾ ਦੇ ਦਿੱਤਾ ਨਾ, ਉਹ ਵਾਜ਼ਿਆ ਤੌਰ 'ਤੇ ਦੱਸ ਰਹੇ ਨੇ, ਅਤੇ ਇਸ ਵਜ੍ਹਾ ਤੋਂ ਉਹਨਾਂ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਸਜਾਦ ਨੂੰ। ਬਾਕੀ ਮੇਰੀ ਮਰੀਮ ਨਵਾਜ਼ ਤੋਂ ਅਪੀਲ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਔਰ ਲੇਡੀਜ਼ ਕਾਂਸਟੇਬਲ ਜਾਂ ACP ਨੂੰ ਸਾਡੀ ਇਨਕੁਆਇਰੀ ਕੀਤੀ ਜਾਏ। ਜੇ ਕਿਸੇ ਨੂੰ ਮਤਲਬ ਕਿ ਪਤਾ ਚੱਲਿਆ ਤਾਂ ਮੇਰੇ ਭਾਈ ਦਾ ਘਰ ਉਜੜ ਜਾਣਾ ਵਾ। ਮੈਂ ਤਾਂ ਅੱਗੇ ਆਪਣਾ ਵੀ ਘਰ ਬੈਠਾ ਜੋ ਕਰਨਾ ਸੀ, ਅਤੇ ਮੇਰੇ ਭਾਈ ਦਾ ਘਰ ਹੀ ਉਜੜ ਜਾਣਾ, ਅਤੇ ਇੱਥੇ ਖਾਮੋਸ਼ ਹੋ ਜਾਓ ਅਤੇ ਆਪਣੀ ਮਾਂ ਨਾਲ ਵੀ ਰਾਬਤਾ ਨਹੀਂ ਕਰਨਾ। ਅਤੇ ਇਹਨਾਂ ਨੇ ਫਿਰ ਜਿਸ ਦਿਨ ਚਾਚੇ ਨੇ ਇਹਨੂੰ ਮਾਰਿਆ ਅਤੇ ਇਹਨਾਂ ਨੇ ਫਿਰ ਮੋਬਾਇਲ ਚਾਰਜਰ 'ਤੇ ਲੱਗਾ ਸੀ, ਚਾਚਾ ਨਹਾਉਣ ਵੜਿਆ, ਇਹਨਾਂ ਨੇ ਮੋਬਾਇਲ ਚੁੱਕ ਕੇ ਮੈਨੂੰ ਕਾਲ ਕੀਤੀ ਕਿ ਅੰਮੀ ਮੇਰੀ ਨਾ ਛੋਟੀ ਭੈਣ ਨੂੰ ਨਾ ਚਾਚੂ ਨੇ ਬਹੁਤ ਮਾਰਿਆ ਅਤੇ ਤੁਸੀਂ ਪੁਲਿਸ ਲੈ ਕੇ ਆਓ। ਮੈਂ 15 'ਤੇ ਕਾਲ ਕੀਤੀ ਅਤੇ ਮੈਂ ਪੁਲਿਸ ਲੈ ਕੇ ਅਤੇ ਉੱਥੇ ਦਰਵਾਜ਼ੇ 'ਤੇ ਪਹੁੰਚ ਗਈ। ਉੱਥੇ ਪੁਲਿਸ ਨੇ ਨਾਲ ਮੇਰੀਆਂ ਦੋਵੇਂ ਬੇਟੀਆਂ ਮੇਰੇ ਨਾਲ ਬਿਠਾਈਆਂ, ਮੈਨੂੰ ਬਿਠਾਇਆ, ਨਾਲ ਇਹਨਾਂ ਦੇ ਦਾਦੇ ਨੂੰ ਬਿਠਾਇਆ ਅਤੇ ਥਾਣੇ 'ਚ ਲੈ ਆਏ। ਉੱਥੇ ਅਸੀਂ ਅੱਗੇ ਆ ਕੇ SHO ਨਾਲ ਸਾਰੀ ਗੱਲ ਕੀਤੀ। ਉਹਨਾਂ ਨੇ ਕਿਹਾ ਇਹਨਾਂ 'ਤੇ ਪਰਚਾ ਦੇ ਦਿਓ। ਉਹ ਜੀ ਪਰਚਾ ਦਿੱਤਾ। ਦਾਦਾ ਚੋਰੀ ਬਾਹਰ ਨਿਕਲ ਗਿਆ, ਉਹ ਚਲਾ ਗਿਆ ਸੀ, ਉਹ ਨਹੀਂ ਰਿਹਾ ਉੱਥੇ। ਫਿਰ ਇਹਦਾ ਮੈਡੀਕਲ ਕਰਵਾ ਕੇ ਪਰਚਾ ਦਿੱਤਾ। ਉਹ ਮੈਡੀਕਲ ਵੀ ਹਜੇ ਤੱਕ ਉੱਥੇ ਪਿਆ, ਉਹ ਵੀ ਨਹੀਂ ਪੁਲਿਸ ਨੇ ਅੱਗੇ ਜਾਣ ਦਿੱਤਾ। ਫਿਰ ਬੰਦੇ ਵੀ ਹਫ਼ਤਾ ਡੇਢ ਹੋ ਗਿਆ ਬਾਹਰ ਫਿਰਦੇ ਪਏ ਸੀ ਜ਼ਮਾਨਤਾਂ ਕਰਵਾ ਕੇ। ਉਹ ਅਸੀਂ ਭੱਜ ਨੱਸ ਕੇ ਜ਼ਮਾਨਤਾਂ ਕੈਂਸਲ ਕਰਵਾਈਆਂ। ਜ਼ਮਾਨਤਾਂ ਕੈਂਸਲ ਕਰਵਾ ਕੇ ਅੱਜ ਉਹ ਬੰਦੇ ਫੜੇ ਆ। ਪਤਾ ਨਹੀਂ ਉਹ ਆਪ ਫੜ ਕੇ ਲਿਆਇਆ ਜਾਂ ਬੰਦੇ ਆਪ ਪੇਸ਼ ਹੋਏ, ਜਿਸ ਤਰ੍ਹਾਂ ਵੀ ਹੋਏ ਆ, ਅਤੇ ਸਾਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ। ਅਤੇ ਮੇਰੀਆਂ ਬੱਚੀਆਂ ਮੈਨੂੰ ਅੱਗੇ ਉਹਨੇ ਤਲਾਕ ਦੇ ਦਿੱਤੀ ਅਤੇ ਬੱਚੀਆਂ ਮੇਰੀਆਂ ਉੱਥੇ ਰੱਖੀਆਂ ਸੀ। ਅੱਗੇ ਮੇਰੇ ਨਾਲ ਜ਼ੁਲਮ ਹੋਇਆ ਤਲਾਕ ਦਾ, ਉੱਥੋਂ ਮੇਰੀਆਂ ਬੇਟੀਆਂ ਨਾਲ ਵੀ ਹੋ ਗਿਆ ਹੈ ਅਤੇ ਮੈਨੂੰ ਇਨਸਾਫ ਚਾਹੀਦਾ ਮਰੀਮ ਨਵਾਜ਼ ਕੋ। ਮਰੀਮ ਨਵਾਜ਼ ਇੱਕ ਔਰਤ ਹੈ, ਉਹ ਇਹ ਸਮਝ ਸਕਦੀ ਹੈ, ਜਾਂ ਕਿਸੇ ਲੇਡੀਜ਼ ਅਫਸਰ ਦੇ ਲਾ ਦੇਣ ਸਪੁਰਦ ਕੇ ਉਹ ਤਫਤੀਸ਼ ਕਰੇ, ਅਤੇ ਜਾਂ ਕਿਸੇ ਹੋਰ ਦੇ ਲਾ ਦੇਣ, ਜਾਂ ਖੁਦ ਕਰੇ, ਜਾਂ ਸਾਨੂੰ ਜਿੱਥੇ ਵੀ ਬੁਲਾਉਣਾ ਬੁਲਾਏ। ਸਾਨੂੰ ਇਨਸਾਫ ਚਾਹੀਦਾ। ਇਮਰਾਨ ਔਰ ਸ਼ਫਾਕਤ ਔਰ ਕੁੱਦੂ, ਇਹ ਦੋਵੇਂ ਗ੍ਰਿਫਤਾਰ ਨੇ। ਤੀਸਰਾ ਮੁਲਜ਼ਮ ਜਿਹੜਾ ਇਹਨਾਂ ਚਾਚਾ ਜਿਹੜਾ ਮਾਰਦਾ ਕੁੱਟਦਾ ਰਿਹਾ ਸਜਾਦ, ਉਹ ਹਜੇ ਤੱਕ ਗ੍ਰਿਫਤਾਰ ਨਹੀਂ ਹੋਇਆ। ਪੁਲਿਸ ਉਹਨੂੰ ਕਿਉਂ ਨਹੀਂ ਹਜੇ ਤੱਕ ਫੜਦੀ ਪਈ? ਸਾਡੇ ਨਾਲ ਕਿਉਂ ਨਹੀਂ ਸਹੀ ਤਾਮਨ ਕਰ ਰਹੀ ਪੁਲਿਸ? ਅਤੇ ਸਾਨੂੰ ਇਨਸਾਫ ਚਾਹੀਦਾ।